जिंदाबाद, खालिस्तान जिंदाबाद, खालिस्तान जिंदाबाद, खालिस्तान 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 हिंदुस्तान हिंदुस्तान, निजर तेरा कातिल कौन? हिंदुस्तान, हिंदुस्तान, निजर तेरा कातिल कौन? हिंदुस्तान, हिंदुस्तान, सिखा दा कातिल कौन? हिंदुस्तान, हिंदुस्तान, सिखा दा कातिल कौन? हिंदुस्तान, हिंदुस्तान, निजर तेरा कातिल कौन? हिंदुस्तान हिंदुस्तान निजर तेरा कातिल कौन? हिंदुस्तान हिंदुस्तान खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद। सूरा सो पहचानी है जो लड़ा दीन के हेत पुरजा पुरजा कटमर है कबू न छाडे खेत। वाहेगुरु जी का खालसा वाहेगुरु जी की फतेह। खालसा जी ਅੱਜ ਅਸੀਂ ਇਕੱਠੇ ਹੋਏ ਆ ਇਹਨਾਂ ਅਕਿਰਤ ਘੜਾਂ ਦੇ ਬੂਹੇ ਤੇ ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਸਾਡੇ ਜਥੇਦਾਰ ਭਾਈ ਦੀਪ ਸਿੰਘ ਜੀ ਨਿੱਜਰ ਦਾ ਕਤਲ ਕੀਤਾ, ਉਹਨਾਂ ਨੂੰ ਸ਼ਹੀਦ ਕੀਤਾ। ਇਹ ਗੱਲ ਜਿਹੜੀ 18 ਜੂਨ ਨੂੰ ਅਸੀਂ ਕਹਿਣੀ ਸ਼ੁਰੂ ਕੀਤੀ ਸੀ, 18 ਸਤੰਬਰ ਨੂੰ ਇਹ ਗੱਲ ਸਾਡੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਕਹੀ ਹੈ। ਖਾਲਸਾ ਜੀ ਅਸੀਂ ਇਹ ਗੱਲ ਕੱਲੀ 18 ਜੂਨ ਤੋਂ ਕਹਿਣੀ ਸ਼ੁਰੂ ਨਹੀਂ ਕੀਤੀ, ਅਸੀਂ ਇਹ ਗੱਲ ਜਿਹੜੀ ਹੈ 1978 ਤੋਂ ਕਹਿੰਦੇ ਆ ਰਹੇ ਹਾਂ। ਅਸੀਂ ਮੰਗ ਕਰਦੇ ਆ ਰਹੇ ਹਾਂ ਕਿ ਇਹਨਾਂ ਧੋਤੀ ਧਾਰੀਆਂ ਦੇ ਕਾਲੇ ਹੱਥ ਜਿਹੜੇ ਕੈਨੇਡਾ ਦੀ ਸਿਆਸਤ ਨੂੰ ਗੰਦਾ ਕਰ ਰਹੇ ਆ, ਕੈਨੇਡਾ ਦੇ ਮਾਹੌਲ ਨੂੰ ਗੰਦਾ ਕਰ ਰਹੇ ਆ, ਇਹਨਾਂ ਦਾ ਪਿੱਛਾ ਕਰੋ ਤਾਂ ਕਿ ਅਣਮਨੁੱਖੀ ਕਾਰਨਾਮੇ ਜਿਹੜੇ ਆ ਉਹ ਨਾ ਹੋਣ। ਪਰ ਇੱਥੇ ਦੀਆਂ ਏਜੰਸੀਆਂ ਨੇ ਪਤਾ ਨਹੀਂ ਕਿਉਂ ਸਾਨੂੰ ਸੀਰੀਅਸਲੀ ਨਹੀਂ ਲਿਆ। ਅਸੀਂ ਐਂਡਰ ਕੀਤਾ 338 ਬੇਗੁਨਾਹਾਂ ਦੀਆਂ ਜਾਨਾਂ ਦੇ ਉੱਤੇ। ਇਹ ਜਿਹੜੀ ਇਨਵੈਸਟੀਗੇਸ਼ਨ ਹੁਣ ਖੁੱਲੀ ਆ ਇਹ ਕੱਲੀ ਭਾਈ ਹਰਦੀਪ ਸਿੰਘ ਨਿੱਜਰ ਦੇ ਉੱਤੇ ਖਤਮ ਨਹੀਂ ਹੋਣੀ। ਇਹ ਇੱਕ ਲੰਬੀ ਕਤਾਰ ਹੈ ਦੀ। ਇਹਨਾਂ ਨੇ ਕਿਵੇਂ ਇੱਥੇ ਕੇ ਸਾਨੂੰ ਟਾਰਗੇਟ ਕੀਤਾ, ਸਾਨੂੰ ਨਿਸ਼ਾਨਾ ਬਣਾਇਆ, ਸਾਡੀ ਜਿਹੜੀ ਇੱਜ਼ਤ ਹੈ ਸਿੱਖਾਂ ਦੀ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਇਹ ਗੱਲ ਆ ਕੇ ਉਹਦੀ ਜਾਂਚ ਕੀਤੀ ਜਾਵੇ ਤਾਂ ਕਿ ਇਹ ਕਾਤਲ ਜਿਨ੍ਹਾਂ ਨੇ 300 ਬੇਕਸੂਰ 329 ਮੁਸਾਫਰਾਂ ਦਾ ਕਤਲ ਕੀਤਾ ਉਹਦਾ ਵੀ ਹਿਸਾਬ ਇਹਨਾਂ ਕੋਲ ਮੰਗਿਆ ਜਾ ਸਕੇ। ਔਰ ਖਾਲਸਾ ਜੀ ਅਸੀਂ ਉਦੋਂ ਤੱਕ ਨਾ ਚੈਨ ਨਾਲ ਬੈਠਾਂਗੇ ਨਾ ਇਹਨਾਂ ਨੂੰ ਚੈਨ ਦੇ ਨਾਲ ਬਹਿਣ ਦੇਵਾਂਗੇ ਜਦ ਤੱਕ ਇਹ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਨਹੀਂ ਕਰ ਲੈਂਦੇ। ਪੰਜਾਬ ਦੀ ਧਰਤੀ ਦੇ ਉੱਤੇ ਜੇ ਕੋਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਬਣ ਕੇ ਆਵਾਜ਼ ਦੇ ਰਿਹਾ ਉੱਥੇ ਹੱਕ ਇਨਸਾਫ ਦੀ, ਉਹਦੇ ਉੱਤੇ ਐਨਐਸਏ ਵਰਗੇ ਯੂਆਪਾ ਵਰਗੇ ਡਰੈਕਲੋਨੀਅਲ ਲਾ ਜਿਹੜੇ ਆ ਲਾ ਕੇ ਸਾਡੇ ਸਿੰਘਾਂ ਨੂੰ ਨਵੇਂ ਬਣੇ ਕਾਲੇ ਪਾਣੀ ਦਿਵੜੂ ਕਰਦੀਆਂ ਜੇਲ੍ਹਾਂ ਦੇ ਵਿੱਚ ਨੱਪ ਦਿੱਤਾ ਜਾਂਦਾ। ਉਸ ਤੋਂ ਬਾਅਦ ਇੱਕ ਆਪਣੀ ਫੌਜ ਜ਼ਿੰਦਗੀ ਜੀਣ ਵਾਲਾ ਭਾਈ ਦੀਪ ਸਿੱਧੂ ਜਿਹਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ, ਉਹਨੂੰ ਇਹਨਾਂ ਸਿਫਾਰਤਖਾਨਿਆਂ ਵਿੱਚ ਬੈਠੇ ਜਿਨ੍ਹਾਂ ਦੀ ਇਹ ਨੌਕਰੀ ਕਰਦੇ ਉਹਨਾਂ ਨੇ ਕਤਲ ਕਰਾਇਆ। ਜੇ ਕੋਈ ਸਿੱਧੂ ਮੂਸੇਵਾਲਾ ਵਰਗਾ ਸਿੰਗਰ ਪੰਜਾਬ ਦੇ ਯਹਾਂ ਦੀ ਗੱਲ ਕਰਦਾ ਆਪਣੇ ਗਾਣਿਆਂ ਦੇ ਵਿੱਚ, ਉਹ ਤੋਂ ਘਬਰਾ ਕੇ ਉਹਨੂੰ ਮਰਵਾ ਦਿੰਦੇ ਆ। ਤੇ ਇੱਕ 4.5 ਫੁੱਟੀਆ ਨਮੂਨਾ ਜਿਹਾ ਇਹਨਾਂ ਨੇ ਰੱਖਿਆ ਹੋਇਆ ਲਾਰੈਂਸ ਬਿਸ਼ਨੋਈ ਨੌ ਉਹਦਾ ਲਾ ਦਿੰਦੇ ਆ, ਇਹਨਾਂ ਦੇ ਪੇਰੋਲ ਤੇ ਕੰਮ ਕਰਦਾ ਉਹ। ਸੋ ਇਹ ਜਿਹੜੀਆਂ ਅੱਖਾਂ ਦੇ ਵਿੱਚ ਘੱਟਾ ਪਾਉਂਦੇ ਆ ਰਹੇ ਸੀ ਹੁਣ ਤੱਕ, ਇਹ ਹੁਣ ਗਾਹ ਨਹੀਂ ਚੱਲਣਾ। 40 ਸਾਲਾਂ ਦੇ ਵਿੱਚ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਅੱਤਵਾਦੀ ਸਾਬਤ ਕਰਨ ਦੀ। ਅੱਜ ਇਹ ਆਪ ਦੁਨੀਆ ਦੇ ਹਮਾਮ ਦੇ ਵਿੱਚ ਨੰਗੇ ਹੋ ਗਏ ਆ, ਦੁਨੀਆ ਦੀ ਕਚਹਿਰੀ ਦੇ ਵਿੱਚ
ਇਹਨਾਂ ਦਾ ਜਿਹੜਾ ਘਨਾਉਣਾ ਪਿੰਡਾਂ ਲੁਕੋ ਕੇ ਇਹ ਆਪਣੇ ਆਪ ਨੂੰ ਡੈਮੋਕ੍ਰੇਸੀ ਦੀ ਮਾਂ ਦੱਸਦੇ ਸੀ, ਅੱਜ ਸਾਰੀ ਦੁਨੀਆ ਨੇ ਇਹਨਾਂ ਦਾ ਕਰੂਪ ਜਿਹੜਾ ਉਹ ਦੇਖ ਲਿਆ। ਔਰ ਅਸੀਂ ਦੁਨੀਆ ਨੂੰ ਇਹ ਕਹਾਂਗੇ ਕਿ ਇਹ ਗੱਲ ਜਿਹੜੀ ਆ ਕੱਲੀ 1984 ਤੱਕ ਨਹੀਂ ਅਸੀਂ ਜਾਣਾ, ਇਸ ਤੋਂ ਪਿਛਲਾ ਜਿਹੜਾ 1947 ਦੇ ਵਿੱਚ ਇਹਨਾਂ ਕਿਰਤ ਘੜਾ ਨੇ ਜਿਹੜੀਆਂ ਸਾਡੇ ਪੰਜਾਬ ਨੂੰ ਵੱਢ ਕੇ ਟੋਟੇ ਕੀਤਾ, ਉੱਥੇ 10 ਲੱਖ ਬੰਦਾ ਜਿਵੇਂ 15 ਅਗਸਤ ਦੇ ਉੱਤੇ ਇਹ ਭੰਗੜੇ ਪਾਉਂਦੇ ਨਹੀਂ ਸਕਦੇ, 10 ਲੱਖ ਬੰਦਾ ਉੱਥੇ ਮੌਤ ਦੇ ਘਾਟ ਉਤਾਰਿਆ ਗਿਆ ਦੋਨੇ ਧਿਰਾਂ ਵੱਲੋਂ। ਉਹਨੂੰ ਰੋਕਣ ਲਈ ਇਹਨਾਂ ਨੇ ਕੁਝ ਨਹੀਂ ਕੀਤਾ, ਉਹਦਾ ਅਫਸੋਸ ਇਹਨਾਂ ਨੇ ਕੋਈ ਨਹੀਂ ਕੀਤਾ। ਕਰੋੜਾਂ ਦੇ ਹਿਸਾਬ ਨਾਲ ਜਿਹੜੇ ਲੋਕ ਆ ਉਸ ਧਰਤੀ ਦੇ ਉਹ ਬੇਘਰ ਹੋਏ ਆ। ਜਦੋਂ ਖਾਲਸੇ ਦਾ ਰਾਜ ਉਸ ਧਰਤੀ ਦੇ ਉੱਤੇ ਆਇਆ, ਜਦੋਂ ਅਸੀਂ ਖਾਲਿਸਤਾਨ ਦੇ ਪਰਚਮ ਉੱਥੇ ਜਿਹੜੇ ਬੁਲੰਦ ਕੀਤੇ, ਜਦੋਂ ਸੱਚ ਹੱਕ ਇਨਸਾਫ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦੇਸ਼ ਅਨੁਸਾਰ ਅਸੀਂ ਉੱਥੇ ਰਾਜ ਭਾਗ ਕਾਇਮ ਕੀਤਾ, ਉਦੋਂ ਅਸੀਂ ਇਹਨਾਂ ਕੋ ਉਹ 10 ਲੱਖ ਕਤਲਾਂ ਦਾ ਵੀ ਹਿਸਾਬ ਲਵਾਂਗੇ। ਅਸੀਂ 1984 ਦੇ ਜਿਹੜੇ ਨਸਲਵਾਦ ਇਹਨਾਂ ਨੇ ਸਾਡੇ ਕੀਤੇ ਆ, ਭਾਵੇਂ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਹੋਵੇ, ਭਾਵੇਂ ਉਹ ਦਿੱਲੀ ਦੀਆਂ ਗਲੀਆਂ ਦੇ ਵਿੱਚ ਹੋਵੇ, ਭਾਵੇਂ ਹੋਰ ਸਾਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਹ ਸਾਰਾ ਹਿਸਾਬ ਅਸੀਂ ਇਹਨਾਂ ਨੂੰ ਧੂ ਕੇ ਕਚਹਿਰੀ ਦੇ ਵਿੱਚ ਖੜੇ ਕਰਕੇ ਮੰਗਾਂਗੇ। ਜੇ ਇਹਨਾਂ ਚੋਂ ਉਦੋਂ ਕੁਝ ਨਾ ਰਹੇ ਤਾਂ ਇਹਨਾਂ ਦੀਆਂ ਹੱਡੀਆਂ ਅਸੀਂ ਗੰਗਾ ਚੋਂ ਕੱਢ ਕੇ ਉਹਨਾਂ ਦੇ ਉੱਤੇ ਮੁਕੱਦਮੇ ਚਲਾਵਾਂਗੇ, ਜਿਵੇਂ ਜਹੂਸ਼ ਜਿਹੜੇ ਆਪਣੇ ਦੁਸ਼ਮਣਾਂ ਦੇ ਨਾਲ ਕਰਦੇ ਆ। ਇਹਨਾਂ ਦੇ ਆਫੀਸਰ ਜਿਹੜੇ ਐਟਰੋਸਿਟੀਜ਼ ਕਰਦੇ ਆ, ਜਿਨ੍ਹਾਂ ਨੇ ਪੁਲਿਸ ਮੁਕਾਬਲੇ ਝੂਠੇ ਕੀਤੇ ਆ, ਤੇ ਜਿਹੜੇ ਹੁਣ ਇਹਨਾਂ ਅੰਬੈਸੀਆਂ ਨੂੰ ਗੁਪਤ ਪੁਲਿਸ ਸਟੇਸ਼ਨ ਬਣਾ ਕੇ ਇੱਥੇ ਸਾਡੀਆਂ ਕਿਲਿੰਗਸ ਕਰ ਰਹੇ ਆ, ਇਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਲੁਕੇ ਹੋਏ ਹੋਣ, ਅਸੀਂ ਇਹਨਾਂ ਦੇ ਗਲਾਂ ਦੇ ਵਿੱਚ ਫਟੇ ਪਾ ਕੇ ਇਹਨਾਂ ਨੂੰ ਅਦਾਲਤਾਂ ਦੇ ਵਿੱਚ ਘੜੀਸ ਕੇ ਇਹਨਾਂ ਦੇ ਉੱਤੇ ਕੇਸ ਚਲਾਵਾਂਗੇ। ਸੋ ਇਹ ਗੱਲ ਜਿਹੜੀ ਆ ਇਹ ਹਮੇਸ਼ਾ ਯਾਦ ਰੱਖਿਓ। ਤੁਹਾਨੂੰ ਹੁਣ ਲੱਗ ਸਕਦਾ ਕਿ ਤੁਸੀਂ ਦੁਨੀਆ ਦੀ ਬਹੁਤ ਵੱਡੀ ਪਾਵਰ ਆ, ਵੈਸੇ ਤੁਹਾਡੀ ਪਾਵਰ ਦਾ ਜਲੂਸ ਤਾਂ ਹੁਣ ਨਿਕਲ ਗਿਆ, G20 ਦੇ ਵਿੱਚ ਵੀ ਨਿਕਲ ਗਿਆ, ਤੇ ਹੁਣ ਜਿਹੜਾ ਇਹ ਨਿੱਜਰ ਸਾਹਿਬ ਦੇ ਕਤਲ ਪਿੱਛੇ ਤੁਹਾਡਾ ਹੱਥ ਸਾਹਮਣੇ ਆਇਆ, ਇਹਦੇ 'ਚ ਵੀ ਨਿਕਲ ਗਿਆ। ਕਿ ਜਿੰਨਾ ਤੁਸੀਂ ਇਹ ਦੰਦੀ ਪੁੰਜਾ ਬਣਾਈ ਫਿਰਦੇ ਸੀ ਕਿ ਵੈਸਟ ਦੇ ਮੁਲਕਾਂ ਨੂੰ ਸਾਡੀ ਲੋੜ ਹੈ, ਤੇ ਉਹਨਾਂ ਨੇ ਜਿਹੜਾ ਤੁਹਾਡਾ ਜਲੂਸ ਹੁਣ ਇੱਥੇ ਮੀਡੀਆ ਦੇ ਵਿੱਚ ਕੱਢਿਆ ਹੋਇਆ, ਇਹ ਤੁਸੀਂ ਦੇਖੋ। ਤੁਹਾਡਾ ਬਕਾਊ ਮੀਡੀਆ ਜਿਹੜਾ 4-4 ਫੁੱਟ ਦੀਆਂ ਤੁਹਾਡੀਆਂ ਐਂਕਰਾਂ 5-5 ਫੁੱਟ ਛਾਲਾਂ ਮਾਰ ਕੇ ਸਿੱਖਾਂ ਨੂੰ ਅੱਤਵਾਦੀ ਦੱਸਦੀਆਂ ਸੀ, ਜਿਹੜੀਆਂ ਇਸ ਗੱਲ ਦਾ ਪ੍ਰਾਊਡ ਲੈਂਦੀਆਂ ਸੀ ਕਿ ਮੋਦੀ ਜੀ ਨੇ ਘਰ में घुस के मारा, मोदी जी ने कनेडा जाके मारा, मोदी जी ने इंग्लैंड जाके मारा, मोदी जी ने पाकिस्तान जाके मारा। ਤੇ ਇੱਕ ਗੱਲ ਸਾਡੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਕਹੀ ਆ ਤੇ ਤੁਹਾਡੇ ਬੂਠੇ ਜਿਹੜੇ ਆ ਉਹ ਪੌਂਦਲ ਗਏ ਆ। ਹੁਣ ਤੁਸੀਂ ਪ੍ਰੂਫ ਮੰਗਦੇ ਹੋ, ਪ੍ਰੂਫ ਤਾਂ ਤੁਹਾਡੇ ਕੋਲ ਸੀ ਜਿਹੜਾ ਤੁਸੀਂ ਦਿਨ ਰਾਤ ਮੀਡੀਆ ਦੇ ਵਿੱਚ ਬੇਸ਼ਰਮੀ ਦਾ ਨੰਗਾ ਨਾਚ ਨੱਚ ਕੇ ਸਿੱਖਾਂ ਦੇ ਕਤਲਾਂ ਨੂੰ ਤੁਸੀਂ ਸੈਲੀਬ੍ਰੇਟ ਕਰ ਰਹੇ ਸੀ। ਤੇ ਹੁਣ ਦਿਓ ਪ੍ਰੂਫ। ਸਾਡੇ ਪੀਐਮ ਨੇ ਤਾਂ ਪ੍ਰੂਫ ਦੇ ਹੀ ਦੇਣੇ ਆ, ਪ੍ਰੂਫ ਤੁਹਾਡੇ ਕੋਲ ਨੇ। ਪ੍ਰੂਫ ਚਾਹੀਦੇ ਆ ਕਿ ਆਪਣੇ ਗੌਰਵ ਆਰੀਆ ਜਿਹੜਾ ਤੁਹਾਡਾ ਗੌਰਵ ਆਰੀਆ ਕੇ ਗੋਬਰ ਆਰੀਆ ਕੀ ਉਹਦਾ ਨਾਂ ਆ, ਉਹਨੂੰ ਲਿਜਾ ਕੇ ਸੀਏ ਸਟਾਫ ਦੇ ਵਿੱਚ ਪੁੱਠਾ ਲਟਕਾਓ, ਉਹਦੇ ਕੋਲ ਸਬੂਤ ਨੇ। ਉਹ ਜਿਹੜਾ ਹਰ ਰੋਜ਼ ਕੁੱਤੇ ਦਾ ਮੂੰਹ ਲਾ ਕੇ ਆਪਣੇ ਆਪ ਨੂੰ ਤੇ ਬਹਿ ਜਾਂਦਾ ਸੀ YouTube ਤੇ ਲਾਈਕ ਹੋ ਕੇ ਕਿ ਹਮਨੇ ਘਰ में घुस के मारा। ਹੁਣ ਕੌਣ ਦੋ ਪ੍ਰੂਫ? ਹੁਣ ਤੁਸੀਂ ਸਾਡੇ ਕੋਲ ਕਦੇ ਪ੍ਰੂਫ ਮੰਗਦੇ ਆ? ਅਸੀਂ ਤਾਂ ਸਿਸਟਮ ਦੇ ਨਾਲ ਜਿਹੜਾ ਵੀ ਦੁਨੀਆ ਦੀ ਕਚਹਿਰੀ ਦੇ ਵਿੱਚ ਜਿੱਥੇ ਪ੍ਰੂਫ ਦੇਣੇ ਹੋਣਗੇ ਸਾਡੀ ਗਵਰਨਮੈਂਟ ਦੇਵੇਗੀ। ਇਹ ਤੁਹਾਡੀ ਪਾਰਲੀਮੈਂਟ ਵਿੱਚ ਬੰਦੂ ਨਹੀਂ ਹੈਗਾ ਵੀ ਜਿਹੜੇ ਮਰਜ਼ੀ ਮੁਸਲਮਾਨ ਨੂੰ ਤੁਹਾਡੇ ਉੱਥੇ ਪਾਰਲੀਮੈਂਟੇਰੀਅਨ ਗਾਲਾਂ ਕੱਢੀ ਜਾਣ, ਜਿਹੜੇ ਮਰਜ਼ੀ ਸਿੱਖ ਨੂੰ ਕੱਢੀ ਜਾਣ, ਦੀ ਸੁਣਵਾਈ ਨਹੀਂ ਹੁੰਦੀ। ਕੈਨੇਡਾ ਦੇ ਪੀਐਮ ਦੀ ਕਈ ਜਿਹੜੀ ਗੱਲ ਆ ਪਾਰਲੀਮੈਂਟ ਦੇ ਵਿੱਚ ਉਹ ਕੋਈ ਮਾਇਨੇ ਰੱਖਦੀ ਆ। ਤੇ ਜਦੋਂ ਤੁਹਾਡੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਤੁਹਾਡੇ ਜਿਹੜੇ ਸਾਰੇ ਜਿਹੜੇ ਕੱਟੇ ਚਿੱਠੇ ਆ ਉਹਨਾਂ ਦੇ ਸਬੂਤ ਆ ਜਿਹੜੇ ਉਹ ਦਿੱਤੇ ਜਾਣਗੇ ਤੇ ਫਿਰ ਤੁਹਾਨੂੰ ਸਜ਼ਾ ਜਾਪਤਾ ਵੀ ਕਰਾਂਗੇ। ਤੁਹਾਡੇ ਉੱਤੇ ਇੰਟਰਨੈਸ਼ਨਲ ਸੈਂਕਸ਼ਨਾਂ ਵੀ ਲੱਗਣਗੀਆਂ। ਜਿਹੜੀ ਵਰਲਡ ਦੀ ਤੁਸੀਂ ਇਕਨੋਮੀ ਹੋਣ ਦਾ ਭਰਮ ਪਾਲੀ ਫਿਰਦੇ ਹੋ, ਤੁਸੀਂ ਹੱਥ ਦੇ ਵਿੱਚ ਠੂਠਾ ਲੈ ਕੇ ਗਲੀਆਂ ਦੇ ਵਿੱਚ ਮੰਗਦੇ ਫਿਰੋਗੇ, ਤੁਹਾਨੂੰ ਕਿਸੇ ਨੇ ਭੀਖ ਨਹੀਂ ਦੇਣੀ ਜਿੱਦਾਂ ਦੇ ਤੁਹਾਡੇ ਕੰਮ ਆ। ਸੋ ਆਪਣੇ ਸਿੱਖ ਭਰਾਵਾਂ ਦੇ ਜਿਹੜਾ ਚਰਨਾਂ ਦੇ ਵਿੱਚ ਮੇਰੀ ਇਹੀ ਅਰਦਾਸ ਆ ਕਿ ਕੋਈ ਵੀ ਮੌਕਾ ਐਸਾ ਜਿਹੜਾ ਅਸੀਂ ਆ ਕੇ ਇਹਨਾਂ ਨੂੰ ਬੰਗਾਰ ਸਕਦੇ ਹੋਈਏ ਅਸੀਂ ਨਾ ਜਾਣ ਦਈਏ। ਇਹ ਸਾਡੇ ਯੋਧਿਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ, ਸਾਡੇ ਯੋਧਿਆਂ ਦੇ ਲਏ ਹੋਏ ਫੈਸਲੇ ਅਸੀਂ ਪਿਛਲੇ 40 ਸਾਲਾਂ ਤੋਂ ਸਾਡੇ ਸਿੱਖ ਖੜੇ ਆ।
ਆ, ਚੰਦਰ ਸਿੰਘ ਜੀ ਖੜੇ ਆ, ਪਾਉਜੀ ਜੀ ਖੜੇ ਆ, ਹੋਰ ਬਹੁਤ ਚਿਹਰੇ ਆ ਜਿਹੜੇ ਪਿਛਲੇ 40 ਸਾਲਾਂ ਤੋਂ ਆ ਕੇ ਹੱਕ ਸੱਚ ਇਨਸਾਫ ਦੀ ਗੱਲ ਕਰਦੇ ਆ ਰਹੇ ਆ। ਤੇ ਇਹਨਾਂ ਦੀ ਮਿਹਨਤ ਦਾ ਨਤੀਜਾ ਕੀ ਅੱਜ ਸਾਡਾ ਜਿਹੜੀ ਗਵਰਨਮੈਂਟ ਆਫ ਕੈਨੇਡਾ ਇਹ ਮੰਨਦੀ ਆ ਕਿ ਭਾਰਤ ਦੇ ਗੰਦੇ ਹੱਥ ਆ ਜਿਹੜੇ ਕੈਨੇਡੀਅਨ ਸਿੱਖਾਂ ਦੇ ਗਲੇ ਵਿੱਚ ਪੈਂਦੇ ਆ ਤੇ ਇਹ ਗਵਰਨਮੈਂਟ ਜਿਹੜੀ ਆ ਉਹਨਾਂ ਹੱਥਾਂ ਨੂੰ ਵੱਢੂਗੀ। ਸੋ ਸਾਥ ਦਿਆ ਕਰੋ ਸਾਰੇ, ਜਦੋਂ ਵੀ ਕੋਈ ਪ੍ਰੋਟੈਸਟ ਹੁੰਦੇ ਆ, ਕਿਉਂਕਿ ਗੱਲ ਤੁਸੀਂ ਭਾਵੇਂ ਪੰਜਾਬ ਦੀ ਧਰਤੀ ਤੇ ਦੇਖ ਲਓ, ਭਾਵੇਂ ਇੱਥੇ ਦੇਖ ਲਓ, ਗੱਲ ਇੱਕ ਤੋਂ ਸ਼ੁਰੂ ਹੁੰਦੀ ਆ। ਪੰਜਾਬੀ ਸੂਬਾ ਮੋਰਚਾ ਜਦੋਂ ਚੱਲਿਆ ਤੇ ਇੱਕ 12 ਸਾਲ ਦੇ ਬੱਚੇ ਦਾ ਕਤਲ ਇਹਨਾਂ ਨੇ ਕੀਤਾ ਸੀ, ਗੱਲ ਉੱਥੋਂ ਸ਼ੁਰੂ ਹੋਈ ਸੀ। ਉਸ ਤੋਂ ਬਾਅਦ ਗੱਲ ਜਿਹੜੀ ਆ ਵੱਧਦੀ ਉਹ 78 ਦੇ ਸਾਕੇ ਤੱਕ ਆਈ, ਉੱਥੇ ਇਹਨਾਂ ਨੇ ਕਤਲੇਆਮ ਕੀਤਾ। ਉਸ ਤੋਂ ਬਾਅਦ ਉਹ ਗੱਲ ਵੱਧਦੀ ਅੱਗੇ 1984 ਦੇ ਤੱਕ ਟੁੱਕੀ ਤੇ ਹੁਣ ਇਹਨਾਂ ਦੇ ਜਿਹੜੇ ਨਾਪਾਕ ਹੱਥ ਆ ਉਹ ਸਾਡੇ ਗਲੇਵਿਆਂ ਦੇ ਕੈਨੇਡਾ ਦੇ ਵਿੱਚ ਵੀ ਪੈਣ ਨੂੰ ਤਿਆਰ ਹੋਏ ਆ। ਸੋ ਅਸੀਂ ਆਪਣੀ ਅਸੀਂ ਕੋਈ ਇੱਥੇ ਲਾਅ ਨਹੀਂ ਤੋੜਦੇ, ਜਿਹੜੀ ਗੱਲਬਾਤ ਅਸੀਂ ਕਰਦੇ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਕਰਦੇ ਆ ਤੇ ਇਹੀ ਜਿਹੜੀ ਗੱਲਬਾਤ ਦੁਨੀਆ ਦੇ ਹਰ ਕੋਨੇ ਦੇ ਵਿੱਚ ਸਿੱਖ ਲਗਾਤਾਰਤਾ ਦੇ ਨਾਲ ਕਰਦੇ ਆ ਰਹੇ ਆ। ਉਹਦਾ ਰਿਜ਼ਲਟ ਆ ਕਿ ਇਹਨਾਂ ਦਾ ਜਿਹੜਾ ਇਹ ਘਿਨਾਉਣਾ ਚਿਹਰਾ ਸਾਰੀ ਦੁਨੀਆ ਦੇ ਸਾਹਮਣੇ ਨੰਗਾ ਹੋਇਆ ਪਿਆ। ਸੋ ਅਣਖ ਰੱਖਿਆ ਕਰੋ, ਅਣਖਾਂ ਦੇ ਵਾਰਸੋ। ਅਸੀਂ ਇੱਥੇ ਆ ਕੇ ਗੱਲ ਕਰਾਂਗੇ ਤੇ ਤਾਂ ਇਹ ਥੋੜਾ ਬਹੁਤਾ ਜਗਣਗੇ ਕਿ ਪਿੱਛੇ ਜਿਹੜੇ ਐਟਰੋਸਿਟੀ ਦੇ ਕਰਦੇ ਆ ਉਹ ਤੋਂ ਥੋੜਾ ਬਹੁਤਾ ਜਗਣ ਕਿ ਸਾਡਾ ਜਲੂਸ ਆ ਜਿਹੜਾ ਸਿੱਖ ਲਗਾਤਾਰਤਾ ਦੇ ਨਾਲ ਕੱਢਦੇ ਆ ਰਹੇ ਸੀ, ਹੁਣ ਦੁਨੀਆ ਦੀਆਂ ਸਾਰੀਆਂ ਜਿਹੜੀਆਂ ਵੱਡਾ ਮੀਡੀਆ ਉਹ ਕੱਢ ਰਿਹਾ, ਦੁਨੀਆ ਦੇ ਵਰਲਡ ਲੀਡਰਸ ਕੱਢ ਰਹੇ ਆ। ਇਹਨਾਂ ਨੂੰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇੱਕ ਉਹ ਰਿਸ਼ੀ ਸੁਨਕ ਵਰਗਾ ਤੁਸੀਂ ਚਮਚਾ ਜਿਹਾ ਰੱਖ ਕੇ ਤੇ ਉਹਨੂੰ ਪ੍ਰੈਜ਼ੈਂਟ ਕਰੀ ਜਾਓ ਜੀ ਮੋਦੀ ਜੀ ਦੇ ਮਗਰ ਫਿਰਦਾ। ਇੱਥੇ ਜਸਟਿਨ ਟਰੂਡੋ ਵਰਗੇ ਮਰਦ ਦਲੇਰ ਵੀ ਦੁਨੀਆ ਦੇ ਵਿੱਚ ਵੱਸਦੇ ਆ, ਜਿਨ੍ਹਾਂ ਨੇ ਅੱਜ ਦੱਸਿਆ ਕਿ ਇਹ ਹੱਕ ਸੱਚ ਤੇ ਇਨਸਾਫ ਦੀ ਜਿਹੜੀ ਗੱਲ ਆ ਉਹ ਹੋਣੀ ਕਿੰਨੀ ਜ਼ਰੂਰੀ ਆ। ਔਰ ਇੱਕ ਗੱਲ ਮੈਂ ਹੋਰ ਲਾਸਟ ਕਹਿਣੀ ਚਾਹੁੰਦਾ, ਉਸ ਤੋਂ ਬਾਅਦ ਹੋਰ ਵੀ ਵੀਰਾਂ ਨੇ ਬੋਲਣਾ। ਇਹ ਜਿਹੜਾ ਸਾਊਥ ਏਸ਼ੀਅਨ ਸੋ ਕਾਲਡ ਮੀਡੀਆ ਆਪਣੇ ਆਪ ਨੂੰ ਕਹਿਣ ਵਾਲਾ, ਇਹਨਾਂ ਦੇ ਦੰਦੀ ਜਿਹੜੀ ਆ ਚਿੱਕੜ ਪੈ ਜਾਂਦੀ ਆ ਜਦੋਂ ਦਾ ਇਹ ਇਨਸੀਡੈਂਟ ਆਇਆ ਬਾਹਰ। ਉਦੋਂ ਦੇ ਸਿੱਧੇ ਤੇ ਅਸਿੱਧੇ ਜਿਨ੍ਹਾਂ ਦੀ ਪੇਰੋਲ ਤੇ ਇਸ ਬਿਲਡਿੰਗ ਦੀ ਪੇਰੋਲ ਤੇ ਜਿਹੜਾ ਕੰਮ ਕਰਨ ਵਾਲਾ ਮੀਡੀਆ ਉਹ ਲਗਾਤਾਰ ਦੇ ਉਹਦੇ ਨਾਲ ਕੈਨੇਡੀਅਨ ਸਿਟੀਜ਼ਨਸ ਦੇ ਵਿੱਚ ਇਹ ਭਰਮ ਪੈਦਾ ਕਰ ਰਿਹਾ ਕਿ ਅਸੀਂ ਜੀ ਦਾਲ ਕਿੱਥੋਂ ਆਊਗੀ, ਸਾਡਾ ਲੂਣ ਕਿੱਥੋਂ ਆਊਗਾ, ਚੌਲ ਕਿੱਥੋਂ ਆਊਗੇ, ਅਚਾਰ ਕਿੱਥੇ ਆਊਗੇ। ਇਹਨਾਂ ਅਕਿਰਤ ਘੜਾਂ ਨੂੰ ਜਿਹੜੇ ਸਾਡੀਆਂ ਦਿੱਤੀਆਂ ਐਡਵਰਟਾਈਜ਼ਮੈਂਟ ਦੇ ਉੱਪਰ ਸਰਵਾਈਵ ਕਰਦੇ ਆ, ਖਾਂਦੇ ਸਿੱਖਾਂ ਦਾ ਤੇ ਭੌਂਕਦੇ ਇੰਡੀਆ ਦੇ ਵੱਲੋਂ ਆ। ਕੁੱਤੇ ਦੇ ਮੂੰਹ ਲਾ ਕੇ ਅਸੀਂ ਇਹਨਾਂ ਨੂੰ ਵੀ ਵਾਰਨ ਕਰਨਾ ਚਾਹੁੰਦੇ ਆ। ਜਦੋਂ 에ਅਰ ਇੰਡੀਆ ਹਾਦਸੇ ਦੀ ਇਨਕੁਆਇਰੀ ਹੋ ਰਹੀ ਸੀ, ਉਹਦੀਆਂ ਫਾਈਂਡਿੰਗਸ ਦੇ ਵਿੱਚ RCMP ਦੇ ਇੱਕ ਅਫਸਰ ਦਾ ਔਨ ਕੈਮਰਾ ਉਹਨੇ ਟੈਸਟੋਮਨੀ ਆਪਣੀ ਅਦਾਲਤ ਦੇ ਵਿੱਚ ਦਿੱਤੀ ਸੀ ਕਿ ਇੱਥੇ ਦਾ ਸੋ ਕਾਲਡ ਜਿਹੜਾ ਸਾਊਥ ਏਸ਼ੀਅਨ ਮੀਡੀਆ ਆ, ਸਾਰਿਆਂ ਦੀ ਮੈਂ ਗੱਲ ਕਰਦਾ ਜਿਹੜੇ ਡਿੱਗੇ ਹੋਏ ਆ ਉਹ 10,000 ਡਾਲਰਾਂ ਦੇ ਚੈੱਕ ਇਹਨਾਂ ਐਮਬੈਸੀਆਂ ਤੋਂ ਉਹਨਾਂ ਨੂੰ ਜਾ ਰਹੇ ਸੀ ਕਿ ਸਾਡਾ ਜਿਹੜੀ ਸਿੱਖਾਂ ਦੀ ਛਵੀ ਆ ਕੈਨੇਡਾ ਦੇ ਵਿੱਚ ਖਰਾਬ ਕੀਤੀ ਜਾਵੇ। ਸੋ ਇਹੋ ਤਰ੍ਹਾਂ ਦਾ ਮੀਡੀਆ ਜਿਹੜਾ ਇੱਥੇ ਨਾ ਬੰਦਾ ਫਸਿਆ ਜਿਹਨਾਂ ਜਨਾਨੀਆਂ 'ਚ ਉੱਥੇ ਪੰਜਾਬ ਗਿਆ ਨੂੰ ਉਹਨਾਂ ਨੂੰ ਜੈਟ ਸਿਕਿਉਰਟੀਆਂ ਮਿਲਦੀਆਂ, ਇਹ ਇਨਵੈਸਟੀਗੇਸ਼ਨ ਜਿਹੜੀ ਉਹਨਾਂ ਤੱਕ ਵੀ ਪਹੁੰਚੂਗੀ। ਜਿਨ੍ਹਾਂ ਨੂੰ ਇੱਕ ਸਿੱਖ ਦੀ ਜਾਨ ਨਾਲੋਂ ਅਚਾਰ ਦਾ ਭਾਅ ਜਿਹੜਾ 25 ਸੈਂਟ ਵੱਧ ਜੂਗਾ ਜੀ ਜੇ ਕੈਨੇਡਾ ਤੇ ਇੰਡੀਆ ਦੇ ਰਿਲੇਸ਼ਨ ਖਰਾਬ ਹੋਏ, ਇਹਦਾ ਜ਼ਿਆਦਾ ਫਿਕਰ ਆ। ਵੀ ਕਮਿੰਗ ਟੂ ਯੂ ਵੈਰੀ ਸੂਨ। ਇਹ ਜਿਹੜੀਆਂ ਇਨਵੈਸਟੀਗੇਸ਼ਨ ਹੁਣ ਖੁੱਲੀ ਆ, ਇਹਦੇ ਜਿਹੜੇ ਹੱਥ ਆ ਉਹ ਤੁਹਾਡੇ ਤੱਕ ਵੀ ਪਹੁੰਚਣਗੇ ਤੇ ਅਸੀਂ ਤੁਹਾਡਾ ਜਿਹੜਾ ਇੰਡੀਆ ਦਾ ਮੀਡੀਆ ਉਹ ਰੋਜ਼ ਟੱਪ ਕੇ ਕਹਿੰਦਾ ਉਹ ਹਜੇ ਵੀ ਹਟਦੇ ਨਹੀਂ। ਉਹ ਕਹਿ ਰਹੇ ਆ ਕਿ ਸਾਡੀਆਂ 10 ਪਣਡੁੱਬੀਆਂ ਜਾਣਗੀਆਂ ਤੇ ਕੈਨੇਡਾ ਨੂੰ ਰਾਤੋਂ ਰਾਤ ਜਿਹੜਾ ਉਹ ਧਵਸਤ ਕਰ ਦੇਣਗੀਆਂ। ਇੱਥੇ ਤੱਕ ਉਹਨਾਂ ਦੇ ਹੌਸਲੇ ਬੁਲੰਦ ਆ। ਉਹ ਵੀ ਸਾਰੀਆਂ ਟੇਪਾਂ ਜਿਹੜੀਆਂ ਅਸੀਂ ਇਨਵੈਸਟੀਗੇਸ਼ਨ ਟੀਮ ਦੇ ਕੋਲ ਪਹੁੰਚਾਵਾਂਗੇ। ਸੋ ਇੰਨੀ ਬੇਨਤੀਆਂ ਆ। ਇੱਕ ਗੱਲ ਦਾ ਪ੍ਰਾਣ ਆਪਾਂ ਜ਼ਰੂਰ ਸਾਰੇ ਕਰੀਏ, ਮੇਰੇ ਨਾਲ ਸਾਰਿਆਂ ਨੇ ਬੋਲਣਾ। ਇਹ ਗੁਰੂ ਸਾਹਿਬ ਦਾ ਹੁਕਮ ਆ, ਅਸੀਂ ਨਹੀਂ ਕਹਿ ਰਹੇ। ਗੁਰੂ ਸਾਹਿਬ ਦਾ ਸਾਨੂੰ ਹੁਕਮ ਆ ਕਿ ਜਿਉਣਾ ਕਿੱਦਾਂ। ਗੁਰੂ ਸਾਹਿਬ ਕਹਿੰਦੇ ਨੇ ਜੇ ਜੀਵੈ ਪਤ ਲੱਥੀ ਜਾਏ। ਇਹ ਮੈਂ ਚਾਹੁੰਦਾ ਕਿ ਤੁਸੀਂ ਬੋਲੋ ਸਾਰੇ ਤਾਂ ਕਿ ਅਹਿਦ ਕਰ ਲਈਏ। ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜਿੰਦਾ ਕੁਝ ਖਾਏ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਅਕਾਲ ਤਖ਼ਤ ਤੋਂ ਆਈ ਆਵਾਜ਼ ਜੀ ਆਪਾਂ ਸਾਰੇ ਭਰਾ ਇਕਮੁੱਠ ਹੋ ਜਾਈਏ, ਸਾਰੇ ਪੰਜਾਬੀ ਇਕਮੁੱਠ ਹੋ ਜਾਈਏ। ਚੱਲ ਰਹੀ ਇਸ ਮੁਹਿੰਮ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰੀਏ।
इस रेफरेंडम की मुहिम के नाल इंडिया का कातल घबरा गया, बुखला गया। वो चाहता कि किसी न किसी तरह इन्होंने सिखा दे विच डर का माहौल पैदा करके इन्होंने वोट का इस्तेमाल ना कर दिता जाए। खालसा जी पर वो भुल गए ने कि शायद साडे दीप बुझा के साडी आवाज बंद कर देंगे। नहीं, एक दीप बुझा, हजारा ही दीप अज धरती से जग पे ने। जिस तरह तुम देखा बाहर आ गए ने, अपनी वोट का इस्तेमाल किया। उन्होंने दस दिता कि असी पीसफुल रह के दुनिया दे विच असी खालिस्तान नूं कायम करांगे। जिन्ना चिर तक खालिस्तान आजाद नहीं हो जाता, जंग जारी रहेगा। नेटो ने अपना मैप भी प्रकाशित कर दिता है। खालिस्तान का मैप दुनिया दे विच जो पहला सी, जो सिखां दा राज होया करता सी, वही मुड़ के खालिस्तान बनेगा। उसी तरह पंजाब नूं इंडिया के पंजे विचों आजाद करा के परपंच लहरावांगे। लोड़ है सिर्फ आपा एक मुठोता जिंदाबाद खालिस्तान, जिंदाबाद खालिस्तान। जिंदाबाद। वाहिगुरू जी का खालसा, वाहिगुरू जी की फतेह। ਅਸੀਂ ਆਟਵਾ ਦੇ ਵਿੱਚ ਜੋ ਭਾਈ ਹਰਦੀਪ ਸਿੰਘ ਮੇਜਰ ਦਾ ਇਸ ਹਿੰਦੁਸਤਾਨ ਦੀ ਹਕੂਮਤ ਨੇ ਕਤਲ ਕੀਤਾ। ਇਹ ਬੇਸ਼ੱਕ ਇਹਨਾਂ ਦੇ ਮੂਹਰੇ ਲਿਖਿਆ ਆ ਬਈ ਹਾਈ ਕਮਿਸ਼ਨ ਆਫ ਇੰਡੀਆ, ਇਹਨਾਂ ਨੂੰ ਚੇਂਜ ਕਰਕੇ ਕਿਲਰ ਕਮਿਸ਼ਨ ਆਫ ਇੰਡੀਆ ਲਿਖ ਦੇਣਾ ਚਾਹੀਦਾ ਆ, ਕਿਉਂਕਿ ਇਹਨਾਂ ਨੇ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਆ। ਪਰ ਜੋ ਇਹਨਾਂ ਕੈਨੇਡਾ ਦੀ ਧਰਤੀ ਤੇ ਆ ਕੇ ਔਰ ਇੱਕ ਆਜ਼ਾਦ ਕੰਟਰੀ ਦੇ ਵਿੱਚ ਇਹਨਾਂ ਨੇ ਇੱਕ ਸਿੱਖ ਨੂੰ ਸ਼ਰੇਆਮ ਦਿਨ ਦਿਹਾੜੇ ਗੁਰੂ ਘਰ ਚੋਂ ਨਿਕਲਦੇ ਨੂੰ ਸ਼ਹੀਦ ਕਰ ਦਿੱਤਾ। ਉਸ ਸ਼ਹੀਦੀ ਦਾ ਕੈਨੇਡਾ ਨੇ ਮੁੱਲ ਪਾਇਆ, ਕਿਉਂਕਿ ਬੇਸ਼ੱਕ ਪਿਛਲੇ ਮੁਗਲਾਂ ਦੇ ਸਮੇਂ ਤੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਆਏ ਆ। ਇਹਨਾਂ ਨੇ ਵੀ ਭਾਈ ਹਰਦੀਪ ਸਿੰਘ ਮੇਜਰ ਦਾ $1 ਮਿਲੀਅਨ ਮੁੱਲ ਰੱਖਿਆ ਹੋਇਆ ਸੀ ਵੀ ਜੋ ਉਹਨੂੰ ਮਾਰੂਗਾ, ਪਰ ਕੋਈ ਵੀ ਖੜਾ ਨਹੀਂ ਹੋਇਆ। ਫਿਰ ਇਹਨਾਂ ਦੇ ਕਰਿੰਦਿਆਂ ਨੇ ਜੋ ਹਿੰਦੁਸਤਾਨ ਆਪਣੇ ਆਪ ਨੂੰ ਦੁਨੀਆ ਦੀ 6ਵੀਂ ਪਾਵਰ ਕਹਾਉਂਦੀ ਸੀ, ਉਹ 3 ਮਿੰਟ ਦੀ ਸਪੀਚ ਦੇ ਵਿੱਚ ਦਿੱਲੀ ਕੀ ਪੂਰਾ ਭਾਰਤ ਹਰਾ ਦਿੱਤਾ। ਦਿੱਲੀ ਦੀ ਇੱਟ ਖੜਕਾ ਦਿੱਤੀ ਵੀ ਸਾਡੇ ਸਿਟੀਜ਼ਨ ਨੂੰ ਸਾਡੀ ਕੰਟਰੀ, ਆਜ਼ਾਦ ਕੰਟਰੀ ਦੇ ਵਿੱਚ ਆ ਕੇ ਤੁਸੀਂ ਮਾਰਿਆ ਆ। ਇਹ ਕੈਨੇਡਾ ਦੀ ਸੋਵਰਨਟੀ ਨੂੰ ਖਤਰਾ ਆ। ਇਸ ਕੈਨੇਡਾ ਦੀ ਸੋਵਰਨਟੀ ਦਾ ਸਵਾਲ ਆ ਵੀ ਅਸੀਂ ਇਤੋਂ ਇੰਡੀਆ ਤੋਂ ਜਵਾਬ ਮੰਗਦੇ ਆ। ਉਸੇ ਦਿਨ ਤੋਂ ਅੱਜ ਤੱਕ ਨਰਿੰਦਰ ਸਿੰਘ ਮੋਦੀ ਜਿਹੜਾ ਕਹਿ ਰਿਹਾ ਵੀ ਅਸੀਂ ਦੁਨੀਆ ਦੀ 6ਵੀਂ ਭਾਰਤੀ, ਤੁਸੀਂ ਨਿਗਾਹ ਮਾਰਦੇ ਆ ਦੁਨਿਆਵੀ ਦੇਸ਼ ਬਣਿਆ। ਜੇ ਅੱਜ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲੱਗਦਾ ਆ ਔਰ ਖਾਲਿਸਤਾਨ ਵੀ ਬਣੂਗਾ। 1947 ਤੋਂ ਅੱਜ ਤੱਕ ਲੈ ਕੇ ਇਨੀ ਬੇਲੋਕੇ ਬਹੁਤ ਸਿੱਖਾਂ ਦਾ ਖੂਨ ਡੋਲਿਆ ਉਸ ਹਿੰਦੁਸਤਾਨ ਦੀ ਧਰਤੀ ਤੇ, ਪੰਜਾਬ ਦੀ ਧਰਤੀ ਤੇ। ਇਨੀ ਜੂਨ ਉੱਤੇ ਰੋੜ ਦਿੱਤਾ ਤੇ ਅੱਜ ਇੱਥੇ ਆ ਕੇ ਕੈਨੇਡਾ ਦੀ ਧਰਤੀ ਤੇ ਭਾਈ ਸ਼ਹੀਦ ਹਰਦੀਪ ਸਿੰਘ ਮੇਜਰ ਨੂੰ ਵੀ ਇਹਨਾਂ ਨੇ ਉਸੇ ਹੀ ਤਰ੍ਹਾਂ ਲਿਮਿਨੇਟ ਕੀਤਾ। ਪਰ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਇੱਕ ਆਜ਼ਾਦ ਕੰਟਰੀ ਹੈ ਜਿੱਥੇ ਇਨਸਾਫ ਨਹੀਂ ਮਿਲਿਆ। ਪਰ ਕੈਨੇਡੀਅਨ ਗਵਰਨਮੈਂਟ ਦਾ ਇਹ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤਕਰੀਬਨ 3 ਮਹੀਨਿਆਂ ਦੇ ਵਿੱਚ ਹਿੰਦੁਸਤਾਨ ਦੀਆਂ ਏਜੰਸੀਆਂ ਔਰ ਹਿੰਦੁਸਤਾਨ ਪਰ ਇਹ ਜਿਹੜੀ ਆ 6ਵੇਂ ਨੰਬਰ ਦੀ ਪਾਈ ਜਾਂਦੀ ਆ ਜਾਂ ਇਹਦਾ ਮੀਡੀਆ ਆ ਕਿੰਨਾ ਕੁ ਆ, ਉਹ ਸਾਰੇ ਉੱਤੇ ਖਤਰਾ ਆ। ਉੱਥੇ ਕੋਈ ਰਿਮੋਰੈਂਟੀ ਵੈਲਿਊ ਨਹੀਂ ਹੈਗੀ। ਤੋਂ ਜਿਸ ਤਰ੍ਹਾਂ ਇਹਨਾਂ ਨੇ ਉੱਥੇ ਲਾ ਕੇ ਆਪਣੇ ਪਰਦੇ ਆਪਣੀ ਨਿਕਾਬੀ ਜਾਂ ਗਰੀਬੀ ਢੱਕੀ ਹੋਈ ਸੀ, ਸੋ ਇਹਨੂੰ ਤੁਸੀਂ ਕਹਿੰਦੇ ਆ ਜੀ 6 ਨੰਬਰ ਦੀ ਪਾਵਰ ਵਾ। ਪਰ ਸਿੱਖਾਂ ਨੇ ਇਹ ਮਤ ਤੁਸੀਂ ਸਮਝਣਾ ਵੀ ਤੁਸੀਂ ਇੱਕ ਹਰਦੀਪ ਸਿੰਘ ਮੇਜਰ ਨੂੰ ਸ਼ਹੀਦ ਕਰਕੇ ਇਹਦੇ ਨਾਲ ਹਿੰਦੁਸਤਾਨ ਦਾ ਮੀਡੀਆ ਔਰ ਮੋਦੀ ਐਂਡ ਪਾਰਟੀ ਦਾ ਮੂੰਹ ਬੰਦ ਕੀਤਾ। ਉਸ ਤੋਂ ਬਾਅਦ ਰਾਜ ਉਸ ਕਿਤੇ ਦੇ ਵਿੱਚ ਹੁੰਦਾ ਸੀ ਦੱਬਿਆ ਆ ਤੇ ਉਹ ਸਿੱਖਾਂ ਨੂੰ ਮਿਲੂਗਾ। ਇਹ ਬਾਹਰਲੇ ਮੁਲਕਾਂ ਨੇ ਹੀ ਦਬਾਉਣਾ ਆ, ਜੋ ਕਿ
ਨਹੀਂ ਮਿਲਣਗੇ। ਅਸੀਂ ਉਹ ਢਿੱਲਿਆ ਹੋਇਆ ਸ਼ਹੀਦਾਂ ਦੇ ਖੂਨ ਦਾ ਬਦਲਾ ਲਵਾਂਗੇ ਔਰ ਢਿੱਲਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਮੌਂਟਰੀਅਲ ਤੋਂ ਜਾਂ ਓਟਵਾ ਤੋਂ ਜਾਂ ਲਾਗਲੇ ਸ਼ਹਿਰਾਂ ਤੋਂ ਚੱਲ ਕੇ ਆਏ ਹੋ, ਤੁਹਾਡਾ ਇੱਥੇ ਆਇਆਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਕਿ ਸਿੱਖਾਂ ਦੇ ਡੁੱਲੇ ਖੂਨ ਦਾ ਮੁੱਲ ਪੈਣ ਲੱਗਾ। ਖਾਲਸਾ ਜੀ ਆਪਣਾ ਹੀ ਮੰਜ਼ਿਲ ਬਹੁਤ ਲਾਗੇ ਆ, ਹੁਣ ਸਾਨੂੰ ਹਮਲਾ ਮਾਰ ਕੇ ਇਹਨੂੰ ਪਾਰ ਕਰਨ ਦੀ ਲੋੜ ਆ। ਆਪਣੇ ਵਗੇਵੇਂ ਛੱਡ ਕੇ ਸਾਡਾ ਪੂਰੇ ਬਰੇ ਦਾ ਕੰਮ ਕੋਈ ਨਹੀਂ, ਸਾਡਾ ਨਿਸ਼ਾਨਾ ਖਾਲਸਤਾਨ ਆ ਤੇ ਉਹ ਸਾਡਾ ਕਲੀਅਰ ਹੋਣਾ ਚਾਹੀਦਾ। ਸਾਨੂੰ ਉਸ ਤੋਂ ਪਹਿਲਾਂ ਕੋਈ ਰਸਤਾ ਨਹੀਂ ਹੈ, ਉਸ ਤੋਂ ਪਹਿਲਾਂ ਕੋਈ ਫੜਾ ਨਹੀਂ ਹੈ। ਰੈਫਰੈਂਡਮ ਵਾਲੇ ਸਿੰਘਾਂ ਦਾ ਸਾਥ ਦਿਓ। ਜਿਹੜੀਆਂ ਵੀ ਜਥੇਬੰਦੀਆਂ ਆਪਣੇ ਕੋਲ ਜਿੱਥੇ ਵੀ ਕੰਮ ਕਰ ਰਹੀਆਂ ਉਹਨਾਂ ਸਾਰਿਆਂ ਦਾ ਸਾਥ ਦੇ ਕੇ ਯੋਗਦਾਨ ਪਾ ਕੇ ਪੰਥ ਦੇ ਚੱਲ ਰਹੀ ਸੇਵਾ ਦੇ ਵਿੱਚ ਹਿੱਸਾ ਪਾ ਕੇ ਆਪਣੇ ਆਪ ਨੂੰ ਧੰਨਵਾਦੀ ਬਣਾਓ। ਅਸੀਂ ਫਿਰ ਤੁਹਾਡੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਸਾਡਾ ਆਪਣਾ ਆਜ਼ਾਦ ਦੇਸ਼ ਖਾਲਸਤਾਨ ਉਹਦੇ ਵਿੱਚ ਇਕੱਠੇ ਹੋਇਆ ਕਰਾਂਗੇ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਰਾਜ ਕਰੇਗਾ, ਖਾਲਸਾ, ਰਾਜ ਕਰੇਗਾ। ਖਾਲਸਾ, ਪੰਥ ਕੀ ਜੀਤ, ਪੰਥ ਕੀ ਜੀਤ, ਪੰਥ ਕੀ ਜੀਤ। ਰਾਜ ਕਰੇਗਾ। ਖਾਲਸਾ, What we want, ਖਾਲਿਸਤਾਨ, what we want, ਖਾਲਿਸਤਾਨ, what we want, ਖਾਲਿਸਤਾਨ, Palestine, ਜ਼ਿੰਦਾਬਾਦ, Palestine, ਜ਼ਿੰਦਾਬਾਦ।